ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਾਈਲੈਂਡ ਫਾਇਰ ਵਾਲਾ ਜੋ ਏਰੀਆ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਉੱਥੋਂ ਉਹ ਭੱਜ ਚੁੱਕੇ ਆ, ਨਿਕਲ ਚੁੱਕੇ ਹੈਗੇ ਆ। ਬਹੁਤ ਹੀ ਸੋਕੇ ਵਾਲਾ ਹੌਟ ਤੇ ਡਰਾਈ ਸੈਂਟਾ ਇਹਨਾਂ ਵਿੰਡਸ ਜੋ ਹੈਗੀਆਂ ਆ ਹਵਾਵਾਂ, ਉਹ ਇਸ ਅੱਗ ਨੂੰ ਤੇਜ਼ੀ ਦੇ ਨਾਲ ਜਿਹੜੀਆਂ ਫੈਲਾ ਰਹੀਆਂ ਹੈਗੀਆਂ ਆ। ਐਗੋਅੰਗਾ ਕੈਲੀਫੋਰਨੀਆ ਦਾ ਜਿਹੜਾ ਇਹ ਟਾਊਨ ਆ, ਪਹਿਲਾਂ 14 ਏਕੜ ਤੋਂ ਸ਼ੁਰੂ ਹੋਈ ਸੀ, ਜੋ ਵੱਧ ਕੇ 1200 ਏਕੜ ਤੱਕ ਪਹੁੰਚ ਗਈ ਤੇ ਅੱਜ ਸਵੇਰੇ ਇਹ 2200 ਏਕੜ ਤੱਕ ਪਹੁੰਚ ਗਈ ਸੀ ਤੇ 0% ਕੰਟੇਨ ਸੀ। 1100 ਘਰਾਂ ਨੂੰ ਇਵੈਕੂਏਟ ਕੀਤਾ ਗਿਆ ਸੀ। 4000 ਦੇ ਕਰੀਬ ਹੋਰ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਸੀ, ਤੁਹਾਨੂੰ ਕਿਸੇ ਵੀ ਟਾਈਮ ਜਿਹੜਾ ਉੱਥੋਂ ਕੱਢਿਆ ਜਾ ਸਕੂਗਾ। ਤੇ ਥੋੜੇ ਜਿਹੜੀਆਂ ਪ੍ਰਾਪਰਟੀਆਂ ਆ ਉਹ ਅੱਗ ਦੀ ਭੇਂਟ ਆਲਰੇਡੀ ਚੜ੍ਹ ਵੀ ਚੁੱਕੀਆਂ ਹੈਗੀਆਂ। 310 ਦੇ ਕਰੀਬ ਫਾਇਰ ਫਾਈਟਰ, 49 ਦੇ ਕਰੀਬ ਇੰਜਨ ਕੰਪਨੀਜ਼ ਇਸ ਫਾਇਰ ਨੂੰ ਫਾਈਟ ਕਰ ਰਹੀਆਂ ਆ ਕੈਲ ਫਾਇਰ ਦੇ ਮੁਤਾਬਕ। ਜੀ ਬਿਲਕੁਲ। 1300 ਘਰ ਜਿਹੜੇ ਉਹ ਖਤਰੇ 'ਚ ਆ, 4000 ਲੋਕਾਂ ਨੂੰ ਵੈਕੂਏਸ਼ਨ ਆਰਡਰ ਦੇ ਅੰਡਰ ਲਿਆਂਦਾ ਗਿਆ ਆ। ਯਾਦ ਹੋਣਾ ਕੁਛ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ, ਕੁਛ ਮਹੀਨੇ ਪਹਿਲਾਂ, ਵੀ ਇੱਕ ਮੈਰੀਲੈਂਡ ਦੀ ਡਾਕਟਰਾਂ ਦੀ ਟੀਮ ਨੇ ਇੱਕ ਦੂਸਰੇ ਇਨਸਾਨ ਦੇ ਵਿੱਚ ਸੂਰ ਦਾ, ਪਿਗ ਦਾ ਜਿਹੜਾ ਹਾਰਟ ਆ ਉਹ ਟਰਾਂਸਪਲਾਂਟ ਕੀਤਾ ਸੀਗਾ। ਕਹਿੰਦੇ ਵੀ ਉਸ ਦੂਸਰੇ ਬੰਦੇ ਦੀ ਵੀ, ਜਿਸ ਨੂੰ ਪਿਗ ਹਾਰਟ ਟਰਾਂਸਪਲਾਂਟ ਹੋਇਆ ਸੀ, ਉਸ ਦੀ ਮੌਤ ਹੋ ਗਈ ਆ ਟਰਾਂਸਪਲਾਂਟ ਹੋਣ ਤੋਂ 2 ਮਹੀਨੇ ਬਾਅਦ। ਇਹ ਦੂਸਰਾ ਬੰਦਾ ਸੀ ਲਾਰੈਂਸ ਫਰੋਸਟ, ਇਸ ਦਾ ਨਾਂ ਸੀ, 58 ਸਾਲਾਂ ਦਾ। ਕਹਿੰਦੇ ਵੀ ਇਹ ਆਲਰੇਡੀ ਮਰ ਰਿਹਾ ਸੀਗਾ ਹਾਰਟ ਫੇਲੀਅਰ ਤੋਂ ਤੇ ਇਨਐਲੀਜੀਬਲ ਸੀ, ਇਹਨੂੰ ਮਿਲਣਾ ਨਹੀਂ ਸੀਗਾ ਟ੍ਰੈਡੀਸ਼ਨਲ ਹਾਰਟ ਟਰਾਂਸਪਲਾਂਟ। ਤੇ ਇਹ ਮੰਨਿਆ ਸੀਗਾ ਇਹ ਐਕਸਪੈਰੀਮੈਂਟਲ ਹਾਰਟ ਟਰਾਂਸਪਲਾਂਟ ਦੇ ਲਈ। ਉਹਦਾ ਪਰਿਵਾਰ ਕਹਿੰਦਾ, ਤੇ ਉਹਦਾ ਪਰਿਵਾਰ ਦੱਸਦਾ ਵੀ ਉਹ ਰੈਡੀ ਸੀਗਾ ਇਸ ਚੀਜ਼ ਦੇ ਲਈ, ਉਹਨੂੰ ਪਤਾ ਸੀਗਾ ਵੀ ਮੇਰੇ ਦਿਨ ਇੱਥੇ ਥੋੜੇ ਆ, ਸੋ ਇਹ ਐਕਸਪੈਰੀਮੈਂਟਲ ਦੇ ਲਈ ਉਸਨੇ ਹਾਮੀ ਭਰੀ ਸੀਗੀ। ਮੈਰੀਲੈਂਡ ਸਕੂਲ ਆਫ ਮੈਡੀਸਨ ਦੀ ਉਹ ਸੇਮ ਟੀਮ ਹੈ ਇਸ ਯੂਨੀਵਰਸਿਟੀ ਦੀ, ਜਿਨ੍ਹਾਂ ਨੇ ਕੁਛ ਸਮਾਂ ਪਹਿਲਾਂ ਇੱਕ ਹੋਰ ਇਨਸਾਨ ਦੇ ਇਦਾਂ ਦਾ ਹੀ ਫਸਟ ਜਿਹੜਾ ਹਾਰਟ ਟਰਾਂਸਪਲਾਂਟ ਆ ਉਹ ਕੀਤਾ ਸੀ। ਜੈਨੇਟਿਕਲੀ ਮੋਡੀਫਾਈਡ ਪਿਗ ਹਾਰਟ ਸੀਗਾ, ਉਸ ਨੂੰ 58 ਸਾਲਾਂ ਦੇ ਇਸ ਬੰਦੇ ਦੇ ਦਿਲ ਦੀ ਥਾਂ ਦੇ ਉੱਤੇ ਲਗਾਇਆ ਗਿਆ ਸੀ। ਪਹਿਲਾ ਮਹੀਨਾ ਕਹਿੰਦੇ ਠੀਕ ਰਿਹਾ, ਪਰ ਦੂਜੇ ਮਹੀਨੇ ਦੇ ਵਿੱਚ ਉਸ ਤੋਂ ਬਾਅਦ 'ਚ ਰਿਜੈਕਸ਼ਨ ਦੇ ਸਾਈਨ ਜਿਹੜੇ ਆ ਉਹ ਸ਼ੋ ਹੋਣੇ ਸ਼ੁਰੂ ਹੋ ਚੁੱਕੇ ਸੀਗੇ। ਉਸ ਦੀ ਜਿਹੜੀ ਵਾਈਫ ਐਨ ਆ, ਉਸਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਵੀ ਉਹ ਸੋਚਦਾ ਹੀ ਸੀਗਾ ਵੀ ਉਹ ਜ਼ਿਆਦਾ ਲੰਮਾ ਸਮਾਂ ਨਹੀਂ ਜੀ ਸਕੂਗਾ। ਪਹਿਲੀ ਜਿਹੜਾ ਹਰਜੋਤ ਸਿੰਘ ਜੀ ਜੈਨੇਟਿਕਲੀ ਇਹ ਟਰਾਂਸਪਲਾਂਟ ਕੀਤਾ ਗਿਆ ਸੀਗਾ, ਦਿਲ ਪਾਇਆ ਗਿਆ ਸੀ ਸੂਰ ਦਾ, ਉਸ ਦੇ ਵਿੱਚ ਪਿਗ ਵਾਇਰਸ ਸੀਗਾ। ਫਿਰ ਇਹਨਾਂ ਨੇ ਆਪਣੇ ਪ੍ਰੋਸੈਸ ਦੇ ਵਿੱਚ ਥੋੜ੍ਹੇ ਚੇਂਜਿਸ ਕੀਤੇ, ਐਕਸਪੈਰੀਮੈਂਟ ਦੇ ਵਿੱਚ ਜ਼ਿਆਦਾ ਵਧੀਆ ਵਾਇਰਸ ਟੈਸਟਿੰਗ ਕੀਤੀ ਹੈ ਸੈਕਿੰਡ ਅਟੈਂਪਟ ਤੋਂ ਬਾਅਦ 'ਚ ਵੀ, ਪਰ ਫਿਰ ਵੀ ਅਜੇ ਬੰਦੇ ਦੇ ਸਰੀਰ ਨੇ ਇਸ ਦਿਲ ਨੂੰ ਕਹਿ ਸਕਦੇ ਹਾਂ ਵੀ ਅਪਣਾਇਆ ਨਹੀਂ ਹੈਗਾ। ਜ਼ੀਨੋ ਟਰਾਂਸਪਲਾਂਟਸ ਇਸ ਪੂਰੇ ਜਿਹੜੀ ਪ੍ਰਕਿਰਿਆ ਨੂੰ ਆਖਿਆ ਜਾਂਦਾ ਹੈ, ਜਦੋਂ ਇੱਕ ਜਾਨਵਰ ਦਾ ਆਰਗਨ ਹਿਊਮਨ ਦੇ ਵਿੱਚ ਪਾਇਆ ਜਾਂਦਾ ਆ। ਤੇ ਇਹ ਆਪਾਂ ਕਹਿ ਸਕਦੇ ਹਾਂ ਜੋ ਸਿੰਘ ਜੀ, ਇੱਕ ਨਵੀਂ ਤਰ੍ਹਾਂ ਦੀ ਐਕਸਪੈਰੀਮੈਂਟ ਸ਼ੁਰੂ ਹੋ ਚੁੱਕੇ ਆ। ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਇਹਦੇ ਵਿੱਚ ਵੀ ਕਾਮਯਾਬੀ ਮਿਲਣੀ ਸ਼ੁਰੂ ਹੋ ਜਾਵੇ।